ਲਓ ਬਈ ਪੰਜਾਬੀ ਮਿੱਤਰੋ, ਅੱਜ ਤੁਹਾਨੂੰ ਮੈਂ ਕੈਨੇਡਾ ਦੇ ਇੱਕ ਐਸੇ ਸਟੋਰ ਦੀ ਸੈਰ ਕਰਾ ਰਿਹਾ ਜਿੱਥੇ 20 ਵਰ੍ਹੇ ਪਹਿਲਾਂ ਮੈਂ ਜਾਣ ਤੋਂ ਬਹੁਤ ਘਬਰਾਉਂਦਾ ਸੀ। ਲੇਕਿਨ ਜਦੋਂ ਮੈਂ ਸਟੋਰ 'ਚ ਗਿਆ ਤੇ ਮੇਰਾ ਫਿਰ ਸਟੋਰ 'ਚੋਂ ਨਿਕਲਣ 'ਤੇ ਦਿਲ ਨਾ ਕੀਤਾ। ਹੁਣ ਮੈਂ ਹਮੇਸ਼ਾ ਹੀ ਇਸ ਸਟੋਰ 'ਤੇ ਸ਼ਾਪਿੰਗ ਕਰਦਾ। ਤੇ ਆਓ ਅੱਜ ਤੁਹਾਨੂੰ ਕਰਾਈਏ ਕਾਸਕੋ ਹੋਲਸੇਲ ਸਟੋਰ ਦੀ ਸੈਰ, ਜਿੱਥੇ ਕੋਈ ਵੀ ਤੁਸੀਂ ਚੀਜ਼ ਖਰੀਦ ਸਕਦੇ ਹੋ ਹੋਲਸੇਲ ਪ੍ਰਾਈਸ 'ਤੇ। ਲੇਕਿਨ ਇਹਦੇ ਲਈ ਤੁਹਾਡਾ ਹੋਲਸੇਲਰ ਹੋਣਾ, ਦੁਕਾਨਦਾਰ ਹੋਣਾ ਜ਼ਰੂਰੀ ਨਹੀਂ। ਦਸੰਬਰ ਦਾ ਮਹੀਨਾ ਹੈ, ਸਾਡੇ ਮੁਲਕਾਂ ਵਿੱਚ ਤੇ ਦਸੰਬਰ ਦੇ ਵਿੱਚ ਜਾਂ ਨਵੇਂ ਸਾਲ 'ਤੇ ਜਾਂ ਈਦ 'ਤੇ ਦੀਵਾਲੀ 'ਤੇ ਛਿੱਲ ਲਾ ਲੈਂਦੇ ਦੁਕਾਨਾਂ ਵਾਲੇ। ਲੇਕਿਨ ਸਾਡੇ ਸੋਹਣੇ ਕੈਨੇਡਾ ਵਿੱਚ ਜਿਹੜਾ ਨਾ, ਹੌਲੀਡੇਜ਼ ਆਉਂਦੀਆਂ, ਛੁੱਟੀਆਂ ਆਉਂਦੀਆਂ ਅਤੇ ਸੇਲਾਂ ਲੱਗ ਜਾਂਦੀਆਂ। ਔਰ ਮੈਂ ਹੈਰਾਨ ਹਾਂ ਔਰ ਕੁਰਬਾਨ ਜਾਵਾਂ ਇੱਥੋਂ ਦੇ ਖੂਬਸੂਰਤ ਨਿਜ਼ਾਮ 'ਤੇ, ਸਿਸਟਮ 'ਤੇ, ਕਿ ਜਿੱਥੇ ਕੋਈ ਮੂੰਹ ਮੰਗੀ ਪ੍ਰਾਈਸ ਨਹੀਂ ਲਾ ਸਕਦਾ। ਹਰ ਚੀਜ਼ 'ਤੇ ਸਰਕਾਰ ਦਾ ਕੰਟਰੋਲ ਹੈ। ਇਹ ਦੇਖੋ, ਇਹ ਬਾਜੀ ਹੋਣੀ ਪਲੇਟਾਂ ਪਸੰਦ ਕਰ ਰਹੇ ਨੇ। ਜੇ ਤੁਸੀਂ ਸਟੋਰ 'ਚ ਵੜਦੇ ਹੋ ਨਾ, ਅਤੇ ਸਟੋਰ 'ਚ ਵੜਦਿਆਂ ਸਾਰੀ ਉਹਨਾਂ ਨੇ ਨਵੀਆਂ ਆਈਟਮਸ ਜਿਹੜੀਆਂ ਆਉਂਦੀਆਂ ਉਹ ਲਾਉਂਦੇ ਨੇ। ਜਿਹੜੀ ਸਪੈਸ਼ਲ ਡੀਲਸ ਹੁੰਦੀਆਂ, ਸੇਲ ਜਿਹਨੂੰ ਅਸੀਂ ਹਿੰਦੁਸਤਾਨ ਪਾਕਿਸਤਾਨ 'ਚ ਕਹਿੰਦੇ ਹਾਂ, ਉਹ ਸੇਲਾਂ ਲਾਉਂਦੇ ਨੇ। ਇਹ ਦੇਖੋ ਕਿੱਡੇ ਸੋਹਣੇ ਸੋਹਣੇ ਜਨਾਬ ਇੱਥੇ ਇਹ ਖਾਲਾ ਜੀ ਦੇਖ ਰਹੇ ਨੇ ਮਾਸਕ ਲਾ ਕੇ, ਕੌਫੀ ਮੇਕਰ। ਅਤੇ ਨਾਲ ਕੀ ਜੇ ਮੈਂ ਵੀ ਹੁਣ ਐਨਕ ਲਾਉਂਦਾ ਨਾ, ਇਸ ਲਈ ਮੈਨੂੰ ਗੌਰ ਨਾਲ ਦੇਖਣਾ ਪੈਂਦਾ ਜ਼ਰਾ। ਇਹ ਗਲਵਜ਼ ਜੇ, ਵਾਹ ਬਈ ਵਾਹ। ਅਤੇ ਇਹ ਖਿਡੌਣਿਆਂ ਦੀ ਤੇ ਸ਼ਾਪਿੰਗ ਕਰਨੀ ਹੋਏ ਤਾਂ ਬੈਸਟ ਟਾਈਮ ਹੈਗਾ ਕ੍ਰਿਸਮਸ ਦਾ ਸੀਜ਼ਨ, ਕਿਉਂਕਿ ਇਸ ਟਾਈਮ ਉੱਤੇ ਤੁਸੀਂ ਜਿਹੜਾ ਨਾ ਇਸ ਸੇਲ ਦਾ ਪੂਰਾ ਫਾਇਦਾ ਉਠਾ ਸਕਦੇ ਹੋ। ਔਰ ਪੂਰੇ ਸਾਲ ਹੀ ਖਿਡੌਣੇ ਕਈ ਲੋਕ ਤਾਂ ਪਹਿਲੇ ਖਰੀਦ ਕੇ ਲੈ ਜਾਂਦੇ। ਇਹ ਦੇਖੋ ਕੰਬਲਾਂ ਦੀ, ਸਿਰਹਾਣਿਆਂ ਦੀ ਸੇਲ ਲੱਗੀ ਦੀ ਹੈ। ਅੱਗੇ ਹੁਣ ਕੋਈ ਲੱਗਦਾ ਚਾਕਲੇਟਾਂ ਦਾ ਸ਼ਾਮਤ ਆਉਣ ਵਾਲੀ ਹੈ। ਇਹ ਦੇਖੋ ਉੱਤੇ ਇਹ ਜਿਹੜੇ ਭਾਂਡੇ ਹੈਗੇ ਕਿਚਨ ਦੇ ਇਸਤੇਮਾਲ ਕਰਨ ਵਾਲੇ, 15-15, 20-20 ਡਾਲਰ ਦੀ ਜਿਹੜੀ ਡਿਸਕਾਊਂਟ ਹੈਗੀ ਹੈ। ਜੇ ਕਿਤੇ ਤੁਹਾਨੂੰ ਕੋਈ ਸਹੀ ਚੀਜ਼ ਮੈਂ ਨਾ ਦੱਸਾਂ ਤਾਂ ਮੈਂ ਪਹਿਲੇ ਮਾफ़ੀ ਮੰਗ ਲੈਣਾ, ਕਿਉਂਕਿ ਮੈਨੂੰ ਲੱਗੀ ਜੇ ਨਵੀਂ ਨਵੀਂ ਐਨਕ, ਅਤੇ ਮੇਰੇ ਲਈ ਕੁਛ ਚੀਜ਼ਾਂ ਪੜ੍ਹਨਾ ਨਾ ਮੁਸ਼ਕਿਲ ਹੁੰਦਾ ਜੀ। ਖ਼ਾਸ ਤੌਰ 'ਤੇ ਬੰਦਾ ਜਦੋਂ ਵਡੇਰਾ ਹੋ ਜਾਏ। ਇਹ ਦੇਖੋ ਜੀ, ਇਹ ਜ਼ਬਰਦਸਤ ਜਿਹੜਾ ਜੇ ਲੱਗੀ ਦੀ ਜੇ ਸੇਲ, ਇਹ 50 ਡਾਲਰ ਡਿਸਕਾਊਂਟ ਜੇ ਇਹਦੇ 'ਤੇ। ਇਹ ਕੁਜ਼ੀਨ ਆਰਟ ਦੇ ਕਈ ਲੋਕ ਕਹਿੰਦੇ ਜੀ ਆਉਂਦੇ ਡਾਲਰਾਮਾ ਤੋਂ ਲੈ ਲਓ ਫਰਾਂ। ਦਾਇਰੇ ਬੰਦੇ ਕੋਲ ਪੈਸੇ ਘੱਟ ਹੋਣ ਅਤੇ ਬੰਦੇ ਨੂੰ ਆਪਣਾ ਹੱਥ ਦੇਖ ਕੇ, ਜੇਬ ਦੇਖ ਕੇ ਖਰਚਾ ਕਰਨਾ ਚਾਹੀਦਾ। ਲੇਕਿਨ ਕਹਿੰਦੇ ਨੇ ਮਹਿੰਗਾ ਰੋਏ ਇੱਕ ਵਾਰ ਅਤੇ ਸਸਤਾ ਰੋਏ ਬਾਰ। ਅਸੀਂ ਦੇਸੀ ਦੋਸਤ ਆਪਣੇ ਮੁਲਕਾਂ ਜਦੋਂ ਆਉਂਦੇ ਹਾਂ ਅਤੇ ਜ਼ਾਹਿਰ ਅਸੀਂ ਬੜੇ ਹਿਸਾਬ ਕਿਤਾਬ ਨਾਲ ਖਰਚਦੇ ਹਾਂ। ਇਹ ਦੇਖੋ ਬੀਬੀ ਇੱਥੇ ਖਰੀਦ ਰਹੀ ਜੇ ਕੋਈ ਸ਼ੂਜ਼ ਚੈਂਪੀਅਨ ਦੇ। ਅਤੇ ਵੱਡੇ ਵੱਡੇ ਜਿਹੜੇ ਬ੍ਰਾਂਡਸ ਨੇ ਆਪਣੀ ਨਵੀਂ ਪ੍ਰੋਡਕਟਸ ਨੂੰ ਜਦੋਂ ਲਾਂਚ ਕਰਦੇ ਨੇ, ਉਹ ਇੱਥੇ ਕਾਸਕੋ ਦੇ ਉੱਤੇ ਡਿਸਕਾਊਂਟ ਦਿੰਦੇ ਨੇ। ਕਾਸਕੋ ਦੀ ਇੱਕ ਬੜੀ ਖ਼ਾਸ ਗੱਲ ਇਹ ਵੇ ਕਿ ਕਾਸਕੋ ਜਿਹੜਾ ਸਟੋਰ ਹੈ, ਇਹਦੀ ਆਪਣੀ ਪੈਕਿੰਗ ਹੁੰਦੀ ਹੈ, ਆਪਣੀ ਬ੍ਰਾਂਡਿੰਗ ਹੁੰਦੀ ਹੈ, ਆਪਣਾ ਕੁਆਂਟਿਟੀ ਇਹਦੀ ਤੁਹਾਨੂੰ ਕਾਫੀ ਅੱਛੀ ਮਿਲਦੀ ਹੈ ਇੱਥੇ। ਇਹ ਦੇਖੋ ਐਡੇ ਪਿਆਰੇ ਪਿਆਰੇ ਸ਼ੂਜ਼ ਨੇ। ਇਹੋ ਸ਼ੂਜ਼ ਤੁਸੀਂ ਕਿਤੇ ਹੋਰ ਜਾਓਗੇ 150-200 ਦੇ ਮਿਲਣਗੇ। ਇੱਥੇ ਇਹਨਾਂ ਨੇ ਇਹਦਾ ਲਾਂਚ ਕਰ ਰਹੇ ਨਵਾਂ ਬ੍ਰਾਂਡ ਅਤੇ ਪ੍ਰਮੋਸ਼ਨ ਲਈ, ਕਿਉਂਕਿ ਕਾਸਕੋ ਦੀ ਬਹੁਤ ਸਾਰੀ ਬ੍ਰਾਂਚਾਂ ਨੇ ਅਮਰੀਕਾ, ਕੈਨੇਡਾ ਅਤੇ ਹੋਰ ਕਈ ਮੁਲਕਾਂ 'ਚ। ਅਤੇ ਉਹਦੀ ਵਜ੍ਹਾ ਕਾਰਨ ਜਿਹੜਾ ਕਾਸਕੋ ਦੇ ਉੱਤੇ ਚੀਜ਼ਾਂ ਨੂੰ, ਔਰ ਹਰ ਮਹੀਨੇ ਤੁਸੀਂ ਜਦੋਂ ਇਸ ਸਟੋਰ 'ਚ ਜਾਓਗੇ ਤੁਸੀਂ ਦੇਖੋਗੇ ਕੁਝ ਨਾ ਕੁਝ ਆਈਟਮ ਡਿਸਕਾਊਂਟ 'ਤੇ। ਦੇਖੋ 50 ਡਾਲਰ ਆਫ ਹੈ ਇਹਦੇ 'ਤੇ ਲੱਗੇ ਹੀ ਹੁੰਦੇ। ਔਰ ਕਿਉਂਕਿ ਲੋਇਲਟੀ ਕਾਰਡ ਇਹਦਾ ਬੰਦ ਹੈ, ਇਹਦੀ ਮੈਂਬਰਸ਼ਿਪ ਲੈਣੀ ਪੈਂਦੀ ਹੈ। ਇਸ ਲਈ ਕਰਕੇ ਉਹਨਾਂ ਨੂੰ ਪਤਾ ਕਿ ਸਾਡੇ ਪੱਕੇ ਗਾਹਕ ਨੇ ਅਤੇ ਉਹਨਾਂ ਨੇ ਆਉਣਾ, ਅਤੇ ਉਹਨਾਂ ਲਈ ਜਦੋਂ ਕੋਈ ਨਵੀਂ ਪ੍ਰੋਡਕਟਸ ਆਉਂਦੀਆਂ ਉਹ ਡਿਸਕਾਊਂਟ ਦਿੰਦੇ ਰਹਿੰਦੇ। ਇਹ ਨਿੰਜਾ ਬੁਲਟ ਜਿਹੜੀ ਹੈ, ਮੈਂ 20 ਸਾਲ ਪਹਿਲੇ ਦੀ ਲਈ ਦੀ ਹੈ। ਇਹ ਦੇਖ ਲਓ ਕਿ ਅੱਜ ਵੀ ਇਹਦੀ ਪ੍ਰਾਈਸ ਉਹੋ ਹੀ ਹੈ। ਔਰ ਕੁਆਲਿਟੀ ਕਿਆ ਬਾਤ ਹੈ, ਕੋਈ ਦੁਬਾਰਾ ਜੱਗ ਟੁੱਟਣ ਦਾ ਕੋਈ ਡਰ ਖਤਰਾ ਨਹੀਂ। ਠੀਕ ਹੈ ਜੀ, ਮਜ਼ਬੂਤ ਚੀਜ਼ ਹੈ, ਵਾਰੰਟੀ ਬੜੀ ਅੱਛੀ ਹੁੰਦੀ ਹੈ। ਅਗਰ ਤੁਹਾਡੇ ਕੋਲ ਕਾਸਕੋ ਦਾ ਕ੍ਰੈਡਿਟ ਕਾਰਡ ਹੋਵੇ ਜਾਂ ਮਾਸਟਰ ਕਾਰਡ ਹੋਵੇ PC ਦਾ, ਅਗਰ ਤੁਸੀਂ ਕੈਨੇਡਾ 'ਚ ਰਹਿੰਦੇ ਜੇ, ਅਤੇ ਤੁਸੀਂ ਉਹਦੇ 'ਤੇ ਤੁਹਾਡੀ ਵਾਰੰਟੀ ਐਕਸਟੈਂਡ ਹੋ ਜਾਂਦੀ ਹੈ। ਹਾਂਜੀ, ਅਤੇ ਅੱਗੇ ਚੱਲ ਕੇ ਦੇਖਦੇ ਹਾਂ ਹੁਣ ਕਿ ਹੋਰ ਕੀ ਚੀਜ਼ਾਂ ਜਿਹੜੀਆਂ ਕ੍ਰਿਸਮਸ ਦੇ ਮੌਕੇ 'ਤੇ ਕਾਸਕੋ ਦੀ ਸੇਲ ਨੇ। ਇਹ ਦੇਖੋ ਤੁਸੀਂ ਪ੍ਰੈਸ਼ਰ ਕੁੱਕਰ, ਇਹਦੀ ਅਸੀਂ ਅੱਗੇ ਗੱਲ ਕਰ ਚੁੱਕੇ ਹਾਂ, 40 ਡਾਲਰ ਆਫ ਹੈ। ਠੀਕ ਹੈ ਜੀ, ਮੈਨੂੰ ਯਾਦ ਹੈ ਜਦੋਂ ਕਰੋਨਾ ਨਵਾਂ ਆਇਆ ਅਤੇ ਸਾਡੇ ਕੁਝ ਪਾਕਿਸਤਾਨੀ ਅਤੇ ਹਿੰਦੁਸਤਾਨੀ ਦੁਕਾਨਦਾਰਾਂ ਨੇ ਲੋਟਿਆਂ ਦੀ ਕੀਮਤ ਵਧਾ ਦਿੱਤੀ ਸੀ।
ਤੇ ਮੂੰਹ ਮੰਗੀ ਪ੍ਰਾਈਸ ਗੋਸ਼ਤ ਦੀ ਵੀ ਤੇ ਇੱਧਰ ਉੱਧਰ ਚੀਜ਼ਾਂ ਦੀ ਲਾ ਦਿੱਤੀ। ਫਿਰ ਜਦੋਂ ਕੈਨੇਡਾ ਸਰਕਾਰ ਨੇ ਕੀਤੇ ਨਾ ਉਹਨਾਂ ਨੂੰ ਭਾਰੀ ਜੁਰਮਾਨੇ, ਤੇ ਫਿਰ ਉਹਨਾਂ ਨੂੰ ਨਾਨੀ ਯਾਦ ਆ ਗਈ ਆਪਣੀ। ਇਹ ਦੇਖੋ ਜੀ, ਇਹ ਮੱਗ ਨੇ, ਟਰੈਵਲ ਮੱਗ ਬਹੁਤ ਅੱਛੇ ਹੁੰਦੇ ਨੇ ਕਾਸਕੋ ਦੇ। ਇਹਦੀ ਵੈਸੇ ਡਿਸਕਾਊਂਟ ਲੱਗਿਆ $10। ਮੈਂ ਪਿਛਲੇ ਸਾਲ ਵੀ ਸੇਲ 'ਤੇ ਆਏ ਸਨ ਅਤੇ 2 ਲਏ ਸਨ, ਔਰ ਜ਼ਬਰਦਸਤ ਜਿਹੜਾ ਵੇ ਉਹਨਾਂ ਦੇ ਵਿੱਚ ਕਾਫੀ ਹੈ। ਜਦੋਂ ਮੈਂ ਟਰੈਵਲ ਕਰਨਾ ਖਾਸ ਤੌਰ 'ਤੇ, ਮੈਂ ਚੂँਕਿ ਰੋਡ 'ਤੇ ਬਹੁਤ ਸਾਰੀ ਜਗ੍ਹਾ ਜਾਂਦਾ ਅਤੇ ਮੈਨੂੰ ਅਕਸਰ ਕਾਫੀ ਲੈਣੀ ਪੈਂਦੀ ਹੈ, ਅਤੇ ਮੈਂ ਆਪਣਾ ਹੀ ਕੱਪ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਨਾ। ਠੀਕ ਹੈ ਜੀ। ਬਿਸਕਿਟਸ ਕੁੱਕੀਜ਼ ਜਿਹੜੀਆਂ ਨੇ, ਇਹਨਾਂ ਦੀ ਸੇਲ ਲੱਗੀ ਦੀ ਹੈ। ਕੁੱਕੀ ਕਟਰ ਜਿਹੜਾ ਵੇ ਉਹ ਹੈਗਾ, ਤੁਸੀਂ ਬਿਸਕਿਟ ਬਣਾਉਣੇ ਹੋਣ ਅਤੇ ਕਾਸਕੋ ਨੇ ਪੂਰਾ ਇੱਕ ਸੈੱਟ ਜਿਹੜਾ ਕੁੱਕੀ ਕਟਰ ਦਾ ਇਹ ਜਿਹੜਾ ਵੇ ਇਸ ਕ੍ਰਿਸਮਿਸ ਦੇ ਉੱਤੇ, ਕਿਉਂਕਿ ਬਹੁਤ ਜ਼ਿਆਦਾ ਗੋਰੇ ਬੇਕਿੰਗ ਕਰਦੇ ਔਰ ਕੈਨੇਡੀਅਨ ਬੇਕਿੰਗ ਕਰਦੇ, ਦੂਸਰੇ ਵੀ ਕਲਚਰਾਂ ਦੇ ਲੋਕ ਬੇਕਿੰਗ ਕਰਦੇ ਕ੍ਰਿਸਮਿਸ, ਜੋ ਕਿ ਛੁੱਟੀਆਂ ਦਾ ਦਿਨ ਹੈ ਚੱਲਦੇ, ਔਰ ਸਭ ਇੰਜੋਏ ਕਰਦੇ। ਇਹ ਛੋਟੇ ਛੋਟੇ ਜਿਹੜੇ ਨੇ ਲੰਚ ਕੰਟੇਨਰ ਨੇ, ਸਾਡੀਆਂ ਬੀਬੀਆਂ ਭੈਣਾਂ ਆਰਾਮ ਦੇ ਨਾਲ ਖਾਣਾ ਪੈਕ ਕਰਕੇ ਉੱਤੇ ਢੱਕਣਾ ਲਾ ਕੇ 5-6 ਲੰਚ 6 ਦਾ ਪੈਕ ਰੱਖ ਸਕਦੀਆਂ, ਔਰ ਸਕੂਨ ਦੇ ਨਾਲ ਭਾਈਜਾਨ ਸੁਬਹ ਉੱਠਦੇ ਨੇ, ਪਰਾਹੁਣੇ ਲੈ ਜਾਂਦੇ ਨੇ ਖਾਣੇ ਪਕਾ ਕੇ, ਪੱਕੇ ਪਕਾਏ ਪੈਕ ਹੋਏ ਦੇ। ਇਹ ਦੇਖੋ ਨਾ, ਇਹ ਇੱਕ ਚੀਜ਼ ਖਾਸ ਤੌਰ 'ਤੇ ਪਲਾਸਟਿਕ ਜਿਹੜਾ ਉਹਦੇ 'ਚ BPA ਹੁੰਦਾ, BPA ਫਰੀ ਪਲਾਸਟਿਕ ਬਿਹਤਰ ਹੁੰਦਾ, ਲੇਕਿਨ ਇਹਨਾਂ ਨੇ ਜਿਹੜੇ ਕੰਟੇਨਰਸ ਨੇ ਫੂਡ ਸਟੋਰ ਕਰਨ ਲਈ ਫਰਿੱਜ ਵਿੱਚ, ਕਿਉਂਕਿ ਇੱਥੇ ਜ਼ਿੰਦਗੀ ਬੜੀ ਮੁਸ਼ਕਿਲ ਅਤੇ ਮਸਰੂਫ ਹੈ। ਇਹ ਦੇਖੋ ਜੀ, ਇਹ ਕੌਫੀ ਮੇਕਰ ਹੈਗਾ, ਇਹਦੇ ਵਿੱਚ ਤੁਸੀਂ ਐਸਪ੍ਰੈਸੋ ਵੀ ਬਣਾ ਸਕਦੇ ਜੇ, ਔਰ ਇਹ ਤੁਸੀਂ ਇੱਕ ਵਾਰੀ ਲੈਣਾ ਅਤੇ ਅਗਲੇ 20 ਸਾਲ ਤੁਸੀਂ ਉਂਝ ਹੀ ਭੁੱਲ ਜਾਣਾ। ਵਾਰੰਟੀ ਬੜੀ ਅੱਛੀ ਹੁੰਦੀ ਹੈ ਇਹ ਚੀਜ਼ਾਂ ਦੀ ਇੱਥੇ, ਅਤੇ ਤੁਸੀਂ ਕੋਈ ਚੀਜ਼ ਖ਼ਰਾਬ ਹੋ ਜਾਏ ਤਾਂ ਉਹਦੀ ਜਿਹੜਾ ਰਿਪਲੇਸਮੈਂਟ ਆਸਾਨ ਹੈ। ਔਰ ਕਾਸਕੋ 'ਤੇ ਖਾਸ ਤੌਰ 'ਤੇ ਬਗੈਰ ਰਸੀਦ ਤੋਂ ਵੀ ਆਪਣੀ ਚੀਜ਼ ਵਾਪਸ ਕਰ ਲੈਂਦਾ, ਤੁਹਾਨੂੰ ਰਸੀਦ ਸੰਭਾਲਣ ਦੀ ਵੀ ਲੋੜ ਨਹੀਂ। ਅਗਰ ਗੁੰਮ ਹੋ ਜਾਏ, ਸੰਭਾਲਣੀ ਤਾਂ ਚਾਹੀਦੀ ਹੈ, ਲੇਕਿਨ ਕੋਈ ਮੇਰੇ ਜਿਹਾ ਨਾੜੀ ਬੰਦਾ ਗੁਮਾ ਦੇ ਰਸੀਦ, ਅਤੇ ਉਹ ਤੁਹਾਡੇ ਮੈਂਬਰਸ਼ਿਪ ਕਾਰਡ ਦੀ ਵਜ੍ਹਾ ਦੇ ਨਾਲ ਜਿਹੜਾ ਆਪਣਾ ਤੁਹਾਡਾ ਟਰੈਕ ਕਰ ਲੈਂਦੇ ਨੇ ਕਿ ਤੁਸੀਂ ਚੀਜ਼ ਕਿਦੋਂ ਖਰੀਦੀ ਸੀ। ਮੈਨੂੰ ਯਾਦ ਹੈ ਕਿ ਪਿੱਛੇ ਜੀ ਮੇਰੀ ਦਵਾਈਆਂ ਲੈਂਦੇ ਆ ਜਿਹੜਾ ਵੇ ਕਾਰਡ 2 ਦਫਾ ਕ੍ਰੈਡਿਟ ਕਾਰਡ ਚਾਰਜ ਹੋ ਗਿਆ, ਅਤੇ ਮੈਨੂੰ ਉਹਦੀ ਕਾਲ ਆ ਗਈ ਕਿ ਜੀ ਭਾਈਜਾਨ ਆ ਕੇ ਆਪਣੇ ਤੁਸੀਂ $140 ਵਾਪਸ ਲੈ ਲਓ, ਤੁਹਾਡੇ ਅਸੀਂ ਗਲਤੀ ਨਾਲ 2 ਦਫਾ ਚਾਰਜ ਕਰਦੇ ਨੇ। ਮੈਨਸ ਦੀ ਵੈਰਾਈਟੀ ਬਹੁਤ ਹੁੰਦੀ ਹੈ ਅਤੇ ਸੌਕਸ ਦੀ ਵਿੰਟਰ ਦੇ ਵਿੱਚ, ਕਿਉਂਕਿ ਠੰਡ ਬਹੁਤ ਹੁੰਦੀ ਹੈ। ਠੀਕ ਹੈ ਜੀ। ਇੱਥੇ ਵਿੰਟਰ ਦੇ ਵਿੱਚ ਬੱਚਿਆਂ ਵਾਸਤੇ ਵਾਚਿਸ, ਟੋਇਜ਼, ਬੁੱਕਸ, ਅਗਰ ਬੱਚੇ ਤੁਹਾਡੇ ਬੁੱਕਸ ਪੜ੍ਹਨ ਦੇ ਸ਼ੌਕੀਨ ਨੇ ਅਤੇ ਤੁਸੀਂ ਇੱਥੇ ਆ ਕੇ, ਬੱਚੇ ਸਾਡੇ ਤੇ ਦੇਸੀ ਨਿਆਣੇ ਅਕਸਰ ਦੇਖਿਆ ਗੋਰਿਆਂ ਦੇ ਵੀ ਕਿਤਾਬਾਂ ਹੀ ਪੜ੍ਹ ਰਹੇ ਹੁੰਦੇ ਨੇ, ਘਰ ਵਾਲੇ ਮਾਂ-ਬਾਪ ਸ਼ਾਪਿੰਗ ਕਰ ਰਹੇ ਹੁੰਦੇ, ਬੱਚੇ ਉਹਨਾਂ ਦੀ ਜਾਨ ਨੂੰ ਜ਼ਰਾ ਸਕੂਨ ਦੇਣ ਲਈ ਕਿਤਾਬਾਂ ਵਾਲੇ ਪਾਸੇ ਚਲੇ ਜਾਂਦੇ। ਇਹ ਕੀ ਜੇ, ਹਾਂਜੀ, ਬਾਥਰੂਮ ਦੀ ਜਿਹੜੀ ਸਪਲਾਈਜ਼ ਨੇ, ਇਹ ਇਹਨਾਂ ਕੋਲ ਅਸਲ ਸਟੇਨਲੈਸ ਸਟੀਲ ਦਾ ਆਰਟੀਕਾ ਦਾ ਸੈੱਟ ਵੇ ਹੈ। ਅੱਛਾ, ਉਸ ਤੋਂ ਬਾਅਦ ਸ਼ੈਂਡਲੀਅਰਸ ਇਹਨਾਂ ਕੋਲ ਜਿਹੜੇ ਨੇ, ਜਿਹਨੂੰ ਅਸੀਂ ਗਲੋਬ ਵੀ ਕਹਿੰਦੇ ਹਾਂ, ਲਾਈਟਾਂ ਲਿਵਿੰਗ ਰੂਮ 'ਚ, ਕਿਚਨ 'ਚ, ਬਾਥਰੂਮ ਚਲਾਉਣ ਲਈ ਇਹਨਾਂ ਕੋਲ ਬੜੀ ਅੱਛੀ ਪ੍ਰਾਈਸ 'ਤੇ ਔਰ ਬੜੀ ਇੰਟਰਸਟਿੰਗ ਔਰ ਬੜੀ ਦਿਲਚਸਪ ਲਾਈਟਸ ਜਿਹੜੀਆਂ ਨੇ ਕਾਸਕੋ ਆਪਣੇ ਕਸਟਮਰਾਂ ਵਾਸਤੇ ਲੈ ਕੇ ਆਉਂਦਾ। ਇਹਨਾਂ ਕੋਲ ਤੁਹਾਨੂੰ ਡਰਿਲ ਮਸ਼ੀਨ ਔਰ ਜਿਹੜਾ ਕਿਚਨ ਦੇ ਵਿੱਚ ਲਾਉਣ ਵਾਸਤੇ ਤੁਹਾਨੂੰ ਵੱਡੀਆਂ ਲਾਈਟਾਂ, ਬੱਤੀਆਂ ਜਿਹਨੂੰ ਅਸੀਂ ਪੰਜਾਬੀ ਲੋਕ ਕਹਿੰਦੇ ਹਾਂ, ਉਹ ਮਿਲ ਜਾਂਦੀਆਂ। ਔਰ ਅਕਸਰ ਤੁਸੀਂ ਦੇਖੋਗੇ ਕਿ ਤੁਹਾਨੂੰ ਨਾਲ ਸਮਝਾ ਵੀ ਹੁੰਦੇ ਨੇ। ਅਗਰ ਤੁਸੀਂ ਸਕ੍ਰੈਬਲ ਦੇ ਸ਼ੌਕੀਨ ਜੇ, ਤਾਂ ਇਹ ਖਾਸ ਤੌਰ 'ਤੇ ਮੈਨੂੰ ਇਹ ਚੀਜ਼ ਬਹੁਤ ਅੱਛੀ ਲੱਗੀ ਹੈ ਇਸ ਕ੍ਰਿਸਮਿਸ 'ਤੇ। ਇਹ ਸਕ੍ਰੈਬਲ ਦਾ ਜਿਹੜਾ ਸੈੱਟ ਇਹਨਾਂ ਨੇ ਬੜਾ ਜ਼ਬਰਦਸਤ ਵੱਡੇ ਸਾਈਜ਼ ਵਿੱਚ, ਔਰ ਬ੍ਰੇਨ ਦੀ ਜਿਹੜੀ ਮੈਮੋਰੀ ਹੈ ਬੱਚਿਆਂ ਦੇ ਦੇਣ ਨੂੰ ਤੇਜ਼ ਕਰਨ ਲਈ ਸਕ੍ਰੈਬਲ ਦੀ ਗੇਮ ਬਹੁਤ ਅੱਛੀ ਗੇਮ ਹੈ। ਖਾਸ ਤੌਰ 'ਤੇ ਬਰਫ਼ ਦੇ ਵਿੱਚ ਤੁਸੀਂ ਘਰ ਦੇ ਅੰਦਰ ਬੰਦ ਰਹਿੰਦੇ ਜੇ ਕਈ ਮਹੀਨੇ, ਸਰਦੀ ਹੁੰਦੀ ਹੈ, ਸਾਡੀਆਂ ਬੀਬੀਆਂ ਭੈਣਾਂ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਨ ਲਈ ਸਕ੍ਰੈਬਲ ਦੀ ਗੇਮ ਦਾ ਜਿਹੜਾ ਉਹ ਫ਼ਾਇਦਾ ਉਠਾ ਸਕਦੀਆਂ ਨੇ। ਹਾਂਜੀ, ਅੱਗੇ ਦੇਖੋ ਕੀ ਹੈ। ਹਾਂਜੀ, ਇਹ ਜਨਾਬ ਜੀ ਜਾਇੰਟ ਸਕ੍ਰੈਬਲ, ਹਾਂਜੀ, ਇਹਦੀ ਪ੍ਰਾਈਸ ਜੇ $79.99, $30 ਇਹਨਾਂ ਨੇ ਡਿਸਕਾਊਂਟ ਦਿੱਤਾ ਇਹਦੇ 'ਤੇ। ਟੋਇਜ਼ ਦੀ ਤਾਂ ਇਸ ਦਫਾ ਇੰਨੀ ਕੁ ਵੈਰਾਈਟੀ ਹੈ ਕਿ ਮੈਂ ਹੈਰਾਨ ਹੋ ਗਿਆ, ਸਾਂਤਾ ਕਲਾਸ ਵੀ ਹੈਰਾਨ ਹੋ ਗਿਆ। ਠੀਕ ਹੈ ਜੀ। ਇਹ ਤੁਸੀਂ ਦੇਖੀ ਜਦੋਂ ਜਿੱਥੇ ਜਿੱਥੇ ਪੀਲਾ ਨਿਸ਼ਾਨ ਹੈ, ਇਹਦਾ ਮਤਲਬ ਹੈ ਕਿ ਇਹ ਡਿਸਕਾਊਂਟ 'ਤੇ ਨੇ ਚੀਜ਼ਾਂ, ਤੁਹਾਨੂੰ ਦੂਰ ਹੀ ਦਿਸ ਜਾਣਗੀਆਂ। ਜੇਕਰ ਤੁਸੀਂ ਕਾਸਕੋ ਦੇ ਮੈਂਬਰ ਜੇ, ਅਤੇ ਤੁਹਾਨੂੰ ਉਹਨਾਂ ਦਾ ਹਰ 2 ਮਹੀਨੇ ਬਾਅਦ ਘਰ ਰਸਾਲਾ ਆ ਜਾਂਦਾ, ਔਰ ਆਉਣ ਵਾਲੇ 2 ਮਹੀਨਿਆਂ ਦੀਆਂ ਜਿਹੜੀਆਂ ਡੀਲਾਂ ਨੇ ਉਸ ਰਸਾਲੇ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਕਿ ਕਿਹੜੀਆਂ ਤਰੀਕਾਂ ਤੋਂ ਕਿਹੜੀ ਤਰੀਕਾਂ ਤੱਕ ਪ੍ਰੋਡਕਟਸ ਆ ਰਹੀਆਂ ਨੇ, ਅਤੇ ਉਹਦੇ 'ਤੇ ਸੇਲ ਹੈ। ਦੇਖੋ ਜੀ, ਸਪੋਰਟਸ ਵਾਲੀ ਸਾਈਡ 'ਤੇ ਅਸੀਂ ਆ ਗਏ ਹਾਂ। ਇਹ ਗਲਾਸਿਸ ਨੇ, ਠੀਕ ਹੈ ਜੀ, ਇਹ ਤੁਸੀਂ ਦੇਖ ਸਕਦੇ ਹੋ ਬੜੇ ਅੱਛੇ ਬ੍ਰਾਂਡ ਦੇ। ਹਾਂਜੀ, ਇਹ ਹੈਲਮਟ ਗੁਜ਼ਰੇ ਅਸੀਂ, ਇਹ ਦੇਖੋ ਜੀ। ਅੱਗੇ ਹੁਣ ਅਸੀਂ ਚੱਲਦੇ ਹਾਂ, ਜ਼ਰਾ ਮਜ਼ੀਦ ਚੀਜ਼ਾਂ ਤੁਹਾਨੂੰ ਦਿਖਾਉਂਦੇ ਹਾਂ, ਔਰ ਬੜਾ ਜ਼ਬਰਦਸਤ ਹੈ
ਮਾਹੌਲ ਹੁੰਦਾ ਅਗਰ ਤੁਸੀਂ ਜ਼ਿਆਦਾ ਸ਼ਾਪਿੰਗ ਕਰਕੇ ਥੱਕ ਜਾਓ ਤਾਂ ਇਹਨਾਂ ਕੋਲ ਫੂਡ ਦੀ ਜਿਹੜੀ ਹੈ ਉਹ ਵੀ ਜ਼ਬਰਦਸਤ ਇੰਤਜ਼ਾਮ ਹੁੰਦਾ ਹੈ, ਬੀਫ ਦਾ ਔਰ ਚੀਜ਼ ਪੀਜ਼ਾ ਔਰ ਬਾਕੀ ਚੀਜ਼ਾਂ। ਉਹਦੇ 'ਤੇ ਵੀ ਅਸੀਂ ਆਉਣ ਵਾਲੀ ਮੇਰੀ ਇੱਕ ਵੀਡੀਓ ਆਏਗੀ ਜਿਹਦੇ 'ਚ ਮੈਂ ਤੁਹਾਨੂੰ ਹਲਾਲ ਪ੍ਰੋਡਕਟਸ, ਹਲਾਲ ਮੀਟ ਔਰ ਬਹੁਤ ਸਾਰੀ ਹੋਰ ਹਲਾਲ ਪ੍ਰੋਡਕਟਸ ਜਾਂ ਵੈਜੀਟੇਰੀਅਨ ਜਾਂ ਕੀਟੋ ਫੂਡ ਜਿਹੜਾ ਹੈ ਬੜਾ ਇਨਵੇਂ ਅੱਜ ਕੱਲ੍ਹ ਬੜਾ ਚੱਲਦਾ ਹੈ, ਹੈਲਥੀ ਫੂਡ, ਉਹਦੇ 'ਤੇ ਵੀ ਤੁਹਾਡੇ ਗੱਲਬਾਤ। ਕ੍ਰਿਸਮਸ ਦਾ ਜੋ ਕਿ ਸੀਜ਼ਨ ਹੈ ਅਤੇ ਕ੍ਰਿਸਮਸ ਟਰੀ ਦੀ ਗੱਲ ਨਾ ਹੋਵੇ ਅਤੇ ਕ੍ਰਿਸਮਸ ਸੀਜ਼ਨ ਅਧੂਰਾ ਹੈ। ਇਹ ਉਹ ਦੇਖੀਏ ਕ੍ਰਿਸਮਸ ਟਰੀ ਦੇ ਉੱਤੇ ਵੀ ਉਹਨਾਂ ਬਹੁਤ ਅੱਛਾ ਡਿਸਕਾਊਂਟ ਦਿੱਤਾ ਹੈ ਔਰ ਕੈਂਡਲਸ ਦੇ ਉੱਤੇ ਵੀ ਡਿਸਕਾਊਂਟ ਹੈ ਔਰ ਕ੍ਰਿਸਮਸ ਦੇ ਉੱਤੇ ਬੜੇ ਖੂਬਸੂਰਤ ਜਿਹੜਾ ਹੈ ਲਾਈਟਿੰਗ ਜਿਹੜੀ ਹੈ ਉਹਦੇ 'ਤੇ ਵੀ ਇਹਨਾਂ ਨੇ ਡਿਸਕਾਊਂਟ ਲਾਇਆ ਦਾ। ਇਹ ਕੈਂਡਲ ਦਾ ਸੈੱਟ ਤਾਂ ਮੈਨੂੰ ਬਹੁਤ ਹੀ ਚੰਗਾ ਲੱਗਿਆ। ਮੈਂ ਉਮੀਦ ਇੱਕ ਦੋ ਆਪਣੇ ਦੋਸਤਾਂ ਲਈ ਖਰੀਦਾਂਗਾ ਕਿਉਂਕਿ ਉਹਨਾਂ ਦੀਆਂ ਫਰਮਾਇਸ਼ਾਂ ਨੇ। ਅਤੇ ਜ਼ਾਹਿਰ ਅਸੀਂ ਪੰਜਾਬੀ ਲੋਕ ਤਾਂ ਆਪਣੇ ਯਾਰਾਂ ਮਿੱਤਰਾਂ ਦਾ ਖਿਆਲ ਕਰਦੇ ਹਾਂ ਅਤੇ ਉਹਨਾਂ ਦੀਆਂ ਫਰਮਾਇਸ਼ਾਂ ਪੂਰੀਆਂ ਨਾ ਕਰੀਏ ਤਾਂ ਫਿਰ ਯਾਰੀ ਦੋਸਤੀ ਦਾ ਮਜ਼ਾ ਨਹੀਂ ਰਹਿੰਦਾ। ਹਾਂਜੀ ਅੱਗੇ ਚੱਲਦੇ ਹਾਂ। ਹਾਂਜੀ ਇਹ ਜੇ ਕ੍ਰਿਸਮਸ ਦੀ ਹੋਰ ਕੋਈ ਡੈਕੋਰੇਸ਼ਨ ਦੇ ਛੋਟੇ ਛੋਟੇ ਟਰੀ ਨੇ, ਤੁਸੀਂ ਆਪਣੇ ਟੇਬਲ 'ਤੇ ਜਾਂ ਘਰ ਦੀ ਡੈਕੋਰੇਸ਼ਨ ਲਈ। ਉਹ ਲਾਜ਼ਮੀ ਨਹੀਂ ਕਿ ਕ੍ਰਿਸਚਨ ਹੋਣਾ ਹੀ ਜ਼ਰੂਰੀ ਹੈ। ਇੱਥੇ ਹਰ ਬੰਦੇ ਨੂੰ ਚਾਹੀਦਾ ਹੈ ਕਿ ਇੱਕ ਦੂਸਰੇ ਦੇ ਕਲਚਰ ਨੂੰ ਅੰਬਰੇਸ ਕਰੇ, ਰਿਸਪੈਕਟ ਕਰੇ। ਔਰ ਇਹ ਕੈਨੇਡਾ ਦੀ ਖੂਬਸੂਰਤੀ ਹੈ ਕਿ ਅਸੀਂ ਇੱਥੇ ਸਾਰੇ ਮਿਲ ਕੇ ਰਹਿੰਦੇ ਹਾਂ, ਕੋਈ ਨਫ਼ਰਤ ਨਹੀਂ, ਕੋਈ ਦੀਵਾਰਾਂ ਨਹੀਂ। ਹਿੰਦੁਸਤਾਨੀ, ਪਾਕਿਸਤਾਨੀ, ਕ੍ਰਿਸਚਨ, ਹਿੰਦੂ, ਸਿੱਖ, ਮੁਸਲਮਾਨ ਸਭ ਇੰਝ ਹੀ ਰਹਿੰਦੇ ਨੇ ਜਿਸ ਤਰ੍ਹਾਂ ਇੱਕ ਪਰਿਵਾਰ ਹੈ। ਔਰ ਇਹ ਹੀ ਕੈਨੇਡਾ ਦੀ ਖੂਬਸੂਰਤੀ ਹੈ, ਕੈਨੇਡਾ ਦੀ ਮਜ਼ਬੂਤੀ 'ਚ ਇਸ ਚੀਜ਼ ਦਾ ਕਿਰਦਾਰ ਹੈ ਕਿਉਂਕਿ ਸਭ ਇਤਫਾਕ ਨਾਲ ਰਹਿੰਦੇ ਨੇ। ਇਹ ਜਿਹੜੇ ਖੂਬਸੂਰਤ ਰੰਗ ਤੁਹਾਨੂੰ ਨਜ਼ਰ ਆ ਰਹੇ ਨੇ ਇਸ ਦਰੱਖਤ ਦੇ, ਕੈਨੇਡਾ ਦੇ ਵਿੱਚ ਵੀ ਸਾਡੇ ਮੁਖਤਲਿਫ ਰੰਗਾਂ ਦੇ ਲੋਕ ਨੇ ਔਰ ਇੰਝ ਹੀ ਚਹਿਕ ਰਹੇ ਨੇ ਜਿਸ ਤਰ੍ਹਾਂ ਖੂਬਸੂਰਤ ਜਿਹਾ ਦਰੱਖਤ ਕ੍ਰਿਸਮਸ ਦਾ ਇਸ ਟਾਈਮ ਤੁਹਾਡੇ ਸਾਹਮਣੇ ਵੀ। ਹਾਂਜੀ ਅੱਗੇ ਚੱਲਦੇ ਹਾਂ, ਦੇਖੀਏ ਕਿ ਹੋਰ ਕੀ ਹੈ। ਵਾਹ ਜੀ ਵਾਹ, ਕਿਤਨਾ ਖੂਬਸੂਰਤ ਜਿਹੜਾ ਵੀ ਸਨੋ ਨਾਲ ਢੱਕਿਆ ਛੋਟਾ ਜਿਹਾ ਸਰਾਮਿਕ ਦਾ ਵਿਲੇਜ ਇਹਨਾਂ ਬਣਾਇਆ ਦਾ। ਲਾਲ ਅਤੇ ਰੰਗ ਜਿਹੜਾ ਉਂਝ ਵੀ ਕਹਿੰਦੇ ਨੇ ਖੁਸ਼ਬਖਤੀ ਦਾ, ਗੁੱਡ ਲੱਕ ਦਾ ਹੁੰਦਾ ਕਲਰ, ਠੀਕ ਹੈ ਜੀ। ਔਰ ਛੋਟੇ ਛੋਟੇ ਜਿਹੜੇ ਨੇ ਆਈਟਮ ਨੈਚੁਰਲ ਔਰਗੈਨਿਕ ਚੀਜ਼ਾਂ ਜਿਹੜੀਆਂ ਨੇ, ਕੋਸਮੈਟਿਕਸ ਜਿਹੜੇ ਨੇ, ਉਹਦੇ ਉੱਤੇ ਵੀ ਮੈਂ ਇੱਕ ਤੁਹਾਡੇ ਲਈ ਸਪੈਸ਼ਲ ਵੀਡੀਓ ਆਉਣ ਵਾਲੇ ਦਿਨਾਂ 'ਚ ਬਣਾਵਾਂਗਾ। ਅਤੇ ਇਸ ਸਿਰਫ ਵੀਡੀਓ ਬਣਾਉਣ ਦਾ ਮਕਸਦ ਇਹ ਹੈਗਾ, ਦੇਖੋ ਜੀ, ਕਿ ਆਪਣੇ ਜਿਹੜੇ ਪੰਜਾਬੀ ਭਾਈਚਾਰੇ ਦੇ ਲੋਕ ਨੇ, ਪੰਜਾਬੀ ਸਮਝਣ, ਦੇਖਣ, ਸੁਣਨ ਵਾਲੇ ਜਿਹੜੇ ਨੇ, ਉਹਨਾਂ ਨੂੰ ਫਾਇਦਾ ਹੋਏ। ਖਾਸ ਤੌਰ 'ਤੇ ਵੱਡੇ ਪਰਿਵਾਰਾਂ ਲਈ ਇਹ ਸਟੋਰ ਜਿਹੜਾ ਉਹ ਬੈਸਟ ਹੈ। ਫਾਰਮੇਸੀ ਦੀ ਵੀਡੀਓ ਮੈਨੂੰ ਜ਼ਰੂਰ ਕਮੈਂਟ 'ਚ ਦੱਸਣਾ ਕਿ ਤੁਹਾਡਾ ਫਾਰਮੇਸੀ ਦਾ ਬਿੱਲ ਕਿੰਨਾ ਆਉਂਦਾ, ਕਿੱਥੋਂ ਤੁਸੀਂ ਲੈਂਦੇ ਜੇ ਆਪਣੀਆਂ ਦਵਾਈਆਂ। ਔਰ ਮੈਂ ਤੁਹਾਡੇ ਵਾਸਤੇ ਸਪੈਸ਼ਲ ਜਿਹੜਾ ਹੈ ਕਾਸਕੋ ਦੀ ਫਾਰਮੇਸੀ ਦੇ ਉੱਤੇ ਇੱਕ ਤਫਸੀਲੀ ਵੀਲੌਗ ਬਣਾਵਾਂਗਾ ਤਾਂ ਕਿ ਮੇਰੇ ਪੰਜਾਬੀ ਪਰਿਵਾਰਾਂ ਦਾ ਜਿਹੜਾ ਫਾਇਦਾ ਹੋ ਜਾਏ। ਆਪਣਾ ਬੜਾ ਖਿਆਲ ਰੱਖਣਾ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ।